व्यूअर्स वेलकम बैक इन आवर प्रोग्राम जी डॉक्टर साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਆ ਅੱਜ ਦੇ ਅਗਲੇ ਇਸ਼ੂ ਦੇ ਨਾਲ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ ਦੇਖੋ ਸਾਡੀ ਕੌਮ ਦਾ ਵੱਡਾ ਹਿੱਸਾ ਗਫਲਤ 'ਚ ਹੈ ਮੰਦੇ ਭਾਗਾਂ ਨੂੰ ਭਾਰਤੀ ਨਕਸ਼ੇ 'ਚ ਕੈਦ 200 ਮਿਲੀਅਨ ਦੇ ਲਗਭਗ ਮੁਸਲਮਾਨਾਂ 'ਚੋਂ ਵੀ ਕਸ਼ਮੀਰੀਆਂ ਨੂੰ ਛੱਡ ਕੇ ਬਹੁਤ ਸਾਰਿਆਂ ਨੇ ਉਹ ਲੱਗਦਾ ਹੈ ਕਿ ਵੀ ਗੁਲਾਮੀ ਕਬੂਲ ਲਈ ਹੋਈ ਹੈ ਜਾਂ ਸੁਸਰੀ ਵਾਂਗ ਉਹ ਵੀ ਸੁੱਤੇ ਹੋਏ ਨੇ ਜਾਂ ਇੰਨੇ ਖੌਫਜ਼ਦਾ ਨੇ ਕਿ ਉਹ ਆਵਾਜ਼ ਨਹੀਂ ਕੱਢਦੇ जी दूसरे इस्लामिक देशों च भी जिन्हां दी मिडल ईस्ट अपनी थां फसिया होया है पाकिस्तान नूं वैसे चार चफेरियों घेरिया होया है इंडियंस दी लाइन भी अमरीकना दी भी सो उत्थे उन्हां मुसलमानां दी जां दूसरियां दी बात किने पुछनी है पर एक गल ज़ाहिर है कि ये RSS जिन्हां दे कोल इस वेले हुकूमत है मोदी दे थल्ले ये घट गिणतियां दा नामो निशान मिटाण दे लई उन्हां दा इतिहास ਜਿਹੜਾ ਹੈ ਉਹ ਨਵਾਂ ਲਿਖਵਾਇਆ ਜਾ ਰਿਹਾ ਕਿਵੇਂ ਉਹਨਾਂ ਨੇ ਆਪਣੇ ਹਿੰਦੂਤਵੀ ਹਿਸਟੋਰੀਅਨ ਬਣਾਏ ਨੇ ਔਰ ਜਿਹੜੇ ਮੋਨੂਮੈਂਟ ਜਦੋਂ ਤੁਸੀਂ ਕੋਈ ਇਮਾਰਤ ਬਣਾਉਂਦੇ ਹੋ ਯਾਦਗਾਰ ਬਣਾਉਂਦੇ ਹੋ ਉਹ ਇੱਕ ਵਿਜ਼ੀਬਲ ਸਬੂਤ ਹੁੰਦਾ ਹੈ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ ਹੈ ਜੀ ਉਹਨੂੰ ਡਿਸਟਰੋਏ ਕਰਨ ਦੇ ਲਈ ਕਿਵੇਂ ਉਹਨਾਂ ਨੇ 5 ਸਦੀਆਂ ਪੁਰਾਣਾ ਸਟਰਕਚਰ ਬਾਬਰੀ ਮਸਜਿਦ ਉਸ ਨੂੰ ਡਿਸਟਰੋਏ ਕੀਤਾ ਔਰ ਹੁਣ ਇਹਨਾਂ ਦੀਆਂ ਅੱਖਾਂ 'ਚ ਕੀ ਟਾਰਗੇਟ ਹੈ ਔਰ ਇਹ ਅਲਟੀਮੇਟਲੀ ਜਿਹੜਾ ਕਿਸ ਪਾਸੇ ਨੂੰ ਜਾ ਰਹੇ ਨੇ ਤਿੰਨ ਖਬਰਾਂ ਮੈਂ ਇਸ ਸੈਕਸ਼ਨ ਲਈ ਕੱਢੀਆਂ ਨੇ ਤਿੰਨੋਂ ਹੀ ਪੁਆਇੰਟ ਆਊਟ ਪਹਿਲੀ 'ਚ ਇਹ ਹੈ ਫਿਰ ਦੂਸਰੀ 'ਚ ਕਿ ਕਿਸ ਅੰਦਾਜ਼ ਦੇ ਵਿੱਚ RSS ਇਸ ਨੂੰ ਦੁਨੀਆ ਦੇ ਸਾਹਮਣੇ ਆਪਣਾ PR ਕਰ ਰਿਹਾ ਝੂਠਾ ਔਰ ਫਿਰ ਇਹ ਹੈ ਵੀ ਕਿਵੇਂ ਰਾਜਨਾਥ ਸਿੰਘ ਭਾਰਤ ਦਾ ਮੰਤਰੀ ਜਿਹੜਾ ਹੈ ਮੁੱਖ ਉਹ ਸਿੱਧੀ ਧਮਕੀ ਦੇ ਰਿਹਾ ਪਾਕਿस्तान ਨੂੰ ਕਿ ਜੇ ਅਸੀਂ ਅੰਦਰ ਤੁਹਾਡੇ ਫੌਜ ਵੀ ਲੈ ਆਵਾਂਗੇ ਜੀ और पहली खबर ये है हिंदू महासभा's calendar refers to Makkah as Makeshwar Mahadev Temple and Taj Mahal as Tejo Mahalya क्योंकि इन्हां दा मूव कल्ले नहीं है बहुतियां नूं इन्हां चों भी मैनूं एक दो नूं मैनूं सुणन दा मौका बणिया भारती मुसलमानां चों कि जी की है उत्थे किहड़ा कोई प्रेयर करदा सी बाबरी मसीत च टुटा स्ट्रक्चर सी हुण जे रहना उन्हां दे मुल्क छड्डो उहनूं वी क्यों झगड़े दी थां बनाना है अपनी जान छड़ाओ जी लेकिन गल ये नहीं है गल जदों बहुत वार पिंडां च कई जिहड़े शहरी लोकां नूं मैंटैलिटी दा पता नहीं कहणगे जी की है बेवकूफ जे किसान ये तो वट दे पिछे सिर वढ़ दिंदे ने खेत दी वट दे उत्ते पर गल वट दी नहीं हुंदी जदों कोई भी दूसरे दी वट नूं वढ़ के अपने खेत दा हिस्सा बना रहा हुंदा है उहदी इंटेंशन हुंदी है माड़ी जी और ये उस किसान नूं भी पता हुंदा है भी जे इहनूं मैं ना रोकिया मेरा खेत खा जाएगा अगे अगे वधदा जाएगा सो ये इंटेंट है सो गल ये नहीं है भी बाबरी मस्जिद स्ट्रक्चर है नहीं है उत्थे मस्जिद कोई नमाज पढ़दा सी नहीं हुण इंटेंट ये है कि और ये अलीगढ़ जिहड़ा अलीगढ़ मुस्लिम यूनिवर्सिटी गढ़ जिथों सारी सोच उत्थे जिहड़ी इन्हां दी ब्रांच है हिंदू महासभा दी दा हिंदू महासभा अलीगढ़ ऑन संडे released a controversial Hindu New Year calendar हिंदुआं दा नवें साल दा कैलेंडर in which 7 mosques and monuments from the Mughal era including the Taj Mahal and the holy Muslim site of Makkah have been referred as Hindu temples ਹੁਣ ਗੱਲ ਸਿਰਫ ਇਹ ਨਹੀਂ ਹੈ ਇਹ ਤੁਸੀਂ ਹਿੰਦੂਆਂ ਦਾ ਹਿੰਦੂ ਤਵੀਆਂ ਦਾ ਵਧਿਆ ਹੌਸਲਾ ਦੇਖੋ ਇਹ ਸਿਰਫ ਇੰਡੀਆ ਵਿਚਲੇ ਮੁਸਲਮਾਨਾਂ ਨੂੰ ਹੀ ਹਿੰਦੂ ਨਹੀਂ ਬਣਾਉਣਗੇ ਜਾਂ ਬਣਾਉਣਾ ਚਾਹੁੰਦੇ ਇਹ ਮੱਕੇ ਨੂੰ ਵੀ ਮੰਦਰ ਦੱਸ ਰਹੇ ਨੇ ਸੋ ਇਹਨਾਂ ਦੀ ਜਿਹੜੀ ਅੱਖ ਹੈ ਉਹ ਮਿਡਲ ਈਸਟ ਤੱਕ ਹੈ ਕਿ ਬਈ ਅਸੀਂ ਜਿਹੜਾ ਇਹਨਾਂ ਦਾ ਅਖੰਡ ਭਾਰਤ ਹੁਣ ਉਹ ਹੱਦਾਂ ਤੋਂ ਬਾਹਰ ਇਹਨੂੰ ਕਹਿੰਦੇ ਨੇ ਭੂਤਰਨਾ ਦਿਮਾਗ ਖਰਾਬ ਹੋਣਾ ਵੈਸੇ ਚੰਗੀ ਗੱਲ ਹੈ ਜਾਓ ਜ਼ਰਾ ਮੱਕਾ ਲੈ ਲਓ ਫਿਰ ਤੁਹਾਨੂੰ ਲੱਗ ਜਾਏਗਾ ਪਤਾ ਵੀ ਤੁਹਾਡੀ ਔਕਾਤ ਕੀ ਹੈ ਪਰ ਗੱਲ ਇਹਨਾਂ ਦੀ ਜ਼ਹਿਨੀਅਤ ਦੀ ਦੇਖੋ ਕਿ ਵੀ ਇਹ ਕੀ ਕਿੱਧਰ ਨੂੰ ਸੋਚਦੇ ਨੇ ਉਹਨਾਂ ਨੂੰ ਉਹ ਹਿੰਦੂ ਮੰਦਰ ਕਹਿ ਰਹੇ ਨੇ ਵਾਇਲ ਤਾਜ ਮਹਿਲ ਹੈਜ਼ ਬੀਨ ਰੈਫਰਡ ਟੂ ਐਜ਼ ਤੇਜੋ ਮਹਾਲਿਆ ਟੈਂਪਲ ਮੱਕਾ ਹੈਜ਼ ਬੀਨ ਕਾਲਡ ਦਾ ਮਕੇਸ਼ਵਰ ਮਹਾਦੇਵ ਟੈਂਪਲ ਕਹਿੰਦੇ ਨੇ ਜੀ ਇਹ ਸਾਡੇ ਮਹਾਦੇਵ ਸ਼ਿਵ ਜੀ ਨੂੰ ਕਹਿੰਦੇ ਨੇ ਉਹਦਾ ਮੰਦਰ ਸੀ ਔਰ ਇਹ ਤੇਜੋ ਮਹਿਲ ਹੈ ਜਿਹੜਾ ਤਾਜ ਮਹਿਲ ਹੈ ਇਹ ਵੀ ਪਹਿਲਾਂ ਮੰਦਰ ਸੀ ਸਿਮਿਲਰਲੀ ਮੱਧ ਪ੍ਰਦੇਸ਼ ਕਮਲ ਮੌਲਾ ਮੌਸਕ ਹੈਜ਼ ਬੀਨ ਰੈਫਰਡ ਟੂ ਐਜ਼ ਭੋਜਸ਼ਾਲਾ ਇਹ ਮੱਧ ਪ੍ਰਦੇਸ਼ ਦੀ ਵੱਡੀ ਇੱਕ ਬੜੀ ਆਰਕੀਟੈਕਚਰ ਬਿਊਟੀਫੁਲ ਮਸਜਿਦ ਹੈ ਭੋਜਸ਼ਾਲਾ ਐਂਡ ਕਾਂਸ਼ੀਜ਼ ਗਿਆਨਵਾਪੀ ਮੌਸਕ ਹੈਜ਼ ਬੀਨ ਕਾਲਡ ਦਾ ਵਿਸ਼ਵਨਾਥਨ ਟੈਂਪਲ ਕਾਂਸ਼ੀ ਬਨਾਰਸ ਕਿ ਬਨਾਰਸ ਦੀ ਜਿਹੜੀ ਵੱਡੀ ਮਸਜਿਦ ਹੈ ਉਸ ਨੂੰ ਇਹ ਕਹਿੰਦੇ ਨੇ ਜੀ ਇਹ ਵਿਸ਼ਵਨਾਥ ਮੰਦਰ ਹੈ ਕਿਉਂਕਿ ਇਹ ਤਾਂ ਪਹਿਲਾਂ ਹੀ ਜਦੋਂ ਇਹਨਾਂ ਨੇ ਬਾਬਰੀ ਮਸਜਿਦ ਢਾਈ ਹੈ
ਉਸ ਤੋਂ ਅਗਲੇ ਦਿਨ ਹੀ ਜਿਹੜੇ ਨਾਰੇ ਪਾਰਲੀਮੈਂਟ ਦੇ ਵਿੱਚ ਲਾ ਰਹੇ ਸੀ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਸੋ ਇਹ ਜਿਹੜਾ ਇਹਨਾਂ ਨੇ ਹਿੰਦੂ ਕੈਲੰਡਰ ਦੇ ਵਿੱਚ ਕਾਂਸ਼ੀ ਦੀ ਮਸਜਿਦ ਨੂੰ ਜਿਹੜਾ ਵਿਸ਼ਵਨਾਥ ਟੈਂਪਲ ਕਿਹਾ ਜੀ, ਕੁਤਬ ਮੀਨਾਰ ਐਜ਼ ਵਿਸ਼ਨੂੰ ਸਤੰਭ, ਹੁਣ ਕੁਤਬ ਮੀਨਾਰ ਵੀ ਇਹਨਾਂ ਦਾ ਹੋ ਗਿਆ, ਵਿਸ਼ਨੂੰ ਦਾ ਥੰਮ ਹੈ, ਵਿਸ਼ਨੂੰ ਨੇ ਬਣਾਇਆ। ਜੌਨਪੁਰ's ਅਤਲਾ ਮੌਸਕ ਐਜ਼ ਅਤਲਾ ਦੇਵੀ ਟੈਂਪਲ, ਇਹ ਜੌਨਪੁਰ ਦੀ ਕੋਈ ਮਸਜਿਦ ਹੈ, ਮੈਂ ਨਹੀਂ ਵਾਕਿਫ ਜੀ, ਪਰ ਉਹਨੂੰ ਵੀ ਅਤਲਾ ਦੇਵੀ ਮੰਦਿਰ। ਐਂਡ ਡਿਮੋਲਿਸ਼ਡ ਬਾਬਰੀ ਮਸਜਿਦ ਇਨ ਅਯੁੱਧਿਆ ਐਜ਼ ਰਾਮ ਜਨਮ ਭੂਮੀ। ਫਿਰ ਉਹ ਕਹਿੰਦੇ ਨੇ we have organized Havan rituals on the auspicious new year of the Hindu calendar and resolved to make this country a Hindu Rashtra, said Hindu Mahasabha National Secretary Pooja Shakun Pandey। ਜਨਾਨੀ ਅੱਗੇ ਕੀਤੀ ਹੋਈ ਪੂਜਾ ਸ਼ਕਨ ਪਾਂਡੇ ਕਹਿੰਦੇ ਅਸੀਂ ਹਵਨ ਕੀਤਾ ਹੈ, ਜੀ, ਇਹਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ 220 ਮਿਲੀਅਨ ਯੂਪੀ ਦੀ ਆਬਾਦੀ ਨੂੰ ਲੀਡ ਕਰਨ ਵਾਲਾ ਜਿਹੜਾ ਚੀਫ ਮਿਨਿਸਟਰ ਹੈ ਆਦਿੱਤਿਆਨਾਥ, ਇਹ ਵੀ ਹਿੰਦੂ ਮਹਾਸਭਾ ਦੇ ਨਾਲ ਜੁੜਿਆ ਰਿਹਾ, ਉਹਦਾ ਪ੍ਰਧਾਨ ਰਿਹਾ। ਔਰ ਇਸ ਤੋਂ ਪਹਿਲਾਂ ਜਿਹੜਾ ਯੋਗੀ ਉੱਥੇ ਬੈਠਾ ਸੀ, ਜਿਹੜਾ ਅਸੀਮਾਨੰਦ ਕੇ ਕੀ ਉਹਦਾ ਨਾਮ ਸੀ, ਉਹ ਵੀ ਐਮਪੀ ਰਿਹਾ, ਉਹ ਹਿੰਦੂ ਮਹਾਸਭਾ ਦਾ ਉਹ ਵੀ ਪ੍ਰੈਜ਼ੀਡੈਂਟ। ਸੋ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਐਵੇਂ ਨਹੀਂ ਉਹਨੇ ਯੂਪੀ ਦੇ ਬਜਟ ਚੋਂ ਜਿਹੜਾ ਟੂਰਿਸਟ ਸਰਕਟ ਹੈ ਉਹਦੇ ਚੋਂ ਤਾਜ ਮਹਿਲ ਨੂੰ ਹੀ ਬਾਹਰ ਕੱਢਿਆ ਹੋਇਆ ਹੈ ਜੀ, ਮਥੁਰਾ ਤੇ ਬਿੰਦਰਾਬਨ ਤੇ ਫਲਾਣਾ ਤੇ ਟਿਮਕਾ ਜਿਹੜਾ ਉਹਨੂੰ ਕਨੈਕਟ ਕਰਨ ਦੀ ਲਾਈਨ ਹੈ। ਫਿਰ ਇਹ ਜਿਹੜੀ ਪਾਂਡੇ ਹੈ ਪੂਜਾ ਸ਼ਕਨ ਪਾਂਡੇ ਕਹਿੰਦੇ she said that she hoped that the government will accept their demand and declare India a Hindu nation, ਕਿ ਸਾਡੀ ਮੰਗ ਹੈ ਇਹਨੂੰ ਐਲਾਨੋ, ਸਰਕਾਰ ਉਹਨੂੰ ਮਨਜ਼ੂਰ ਕਰੇਗੀ। She said that Muslims had plundered Hindu religious heritage sites and had turned them to mosques by changing their names। ਉਹਨੇ ਕਿਹਾ ਜੀ ਸਾਰੇ ਸਾਡੇ ਮੰਦਿਰ ਹੀ ਸੀ, ਮੱਕੇ ਵਾਲਾ ਵੀ ਜਿਹੜਾ ਸਾਡਾ ਮੰਦਿਰ ਸੀ ਤਾਂ ਮੁਸਲਮਾਨਾਂ ਨੇ ਕਬਜ਼ਾ ਕਰਕੇ ਉਹ ਸਾਡਾ ਹੈਰੀਟੇਜ ਡਿਸਟਰੋਏ ਕੀਤਾ। They should now have to give these back to Hindus and we will restore their original names as mentioned in the new calendar, ਕਿ ਅਸੀਂ ਜਿਹੜੇ ਨਵੇਂ ਕੈਲੰਡਰ ਦੇ ਵਿੱਚ ਨਾਂ ਰੱਖੇ ਨੇ ਇਹ ਸਾਰੇ ਜਿਹੜੇ ਨੇ ਉਹ ਕੀਤੇ ਨੇ। ਫਿਰ ਅੱਗੋਂ ਉਹਨੇ ਕਿਹਾ ਜੀ ਇਹ ਫਲਾਣਾ ਹਿਸਟੋਰੀਅਨ ਹੈ ਸਕਸੈਨਾ, ਉਹਨੇ ਕਨਫਰਮ ਕੀਤਾ ਕਿ ਵੀ ਇਹ ਸਾਰੇ ਮੰਦਿਰ ਸੀ। ਹੁਣ ਇੱਕ ਪਾਸੇ ਤਾਂ ਹਿੰਦੂ ਕੈਲੰਡਰ ਸਿੱਧਾ ਸਮੇਤ ਮੱਕਾ ਸ਼ਰੀਫ ਦੇ ਇਹ ਸਾਰੇ ਦੇ ਉੱਤੇ ਉਹ ਕਲੀਅਰ ਨੇ। ਹੁਣ ਆਰਐਸ ਉਹਨਾਂ ਨੂੰ ਪਤਾ ਹੈ ਕਿਉਂ ਹਿੰਦੂ ਮਹਾਸਭਾ ਇੱਕ ਡਿਫਰੈਂਟ ਸੈਟਅਪ 'ਚ ਉਹਨੂੰ ਰੱਖਿਆ ਹੋਇਆ ਵੀ ਇਹਦੇ ਲਈ ਜਵਾਬਦੇਹ ਹੋਣਾ ਪਏਗਾ। ਤੇ ਨਾਲ ਦੀ ਨਾਲ ਆਰਐਸਐਸ ਦੇ ਚੀਫ ਮੋਹਨ ਭਾਗਵਤ ਦੀ ਸਟੇਟਮੈਂਟ ਹੈ ਆਰਐਸਐਸ ਬਿਲੀਵਸ ਇਨ ਨਾਨ ਵਾਇਲੈਂਸ ਐਂਡ ਟਰੂਥ। ਮੋਹਨ ਭਾਗਵਤ ਇਹ ਕਿ ਆਰਐਸਐਸ ਬਿਲਕੁਲ ਸ਼ਾਂਤੀ ਦੇ ਵਿੱਚ ਅਹਿੰਸਾ 'ਚ ਯਕੀਨ ਰੱਖਦਾ ਹੈ। ਆਰਐਸਐਸ ਬਿਲੀਵਸ ਇਨ ਹਿੰਦੂਤਵਾ which has truth and non-violence as its core values, about which Mahatma Gandhi, B.R. Ambedkar and Vivekanand had spoken। Its chief Mohan Bhagwat ਹੈ, ਉਹਨਾਂ ਨੇ ਕਿਹਾ ਜੀ ਅਸੀਂ ਤਾਂ ਗਾਂਧੀ ਦੇ ਫਾਲੋਅਰ, ਤੇ ਤੁਹਾਡੇ ਪਿਓ ਨੇ ਨਹੀਂ ਮਾਰਿਆ ਗਾਂਧੀ ਨੂੰ। ਨਥੂਰਾਮ ਗੋਡਸੇ ਕੌਣ ਸੀ ਜੀ? ਸਾਵਰਕਰ ਉਸੇ ਹਿੰਦੂ ਮਹਾਸਭਾ ਦਾ ਪ੍ਰਧਾਨ ਸੀ ਔਰ ਨਥੂਰਾਮ ਗੋਡਸੇ ਦੀ ਟ੍ਰੇਨਿੰਗ ਆਰਐਸਐਸ ਸੀ। ਹੁਣ ਤੱਕ ਤੁਸੀਂ ਉਹਦੇ ਭਰਾ ਨਥੂਰਾਮ ਗੋਡਸੇ ਦੇ ਨਾਂ ਤੇ ਫਿਲਮਾਂ ਬਣਾ ਕੇ ਉਹਦਾ ਬੁੱਤ ਸਥਾਪਿਤ ਕਰਨ ਤੱਕ ਤੁਸੀਂ ਜਾਂਦੇ ਹੋ ਜੀ। ਤੇ ਗਾਂਧੀ ਦੇ ਤੁਸੀਂ ਕਿਵੇਂ ਚੇਲੇ ਹੋ ਗਏ? ਤੁਸੀਂ ਤਾਂ ਨਥੂਰਾਮ ਗੋਡਸੇ ਨੂੰ ਖੜਾ ਕੀਤਾ ਜਿਹਨੇ ਗਾਂਧੀ ਨੂੰ ਮਾਰਿਆ। ਫਿਰ ਅੰਬੇਦਕਰ ਦਾ ਤਾਂ ਕਹਿਣਾ ਹੀ ਇਹ ਸੀ ਕਿ ਸਭ ਵੇਦ ਸ਼ਾਸਤਰ ਸਿਮਰਤੀਆਂ ਸਾੜ ਦਿਓ ਜੇ ਇੱਥੇ ਤੁਸੀਂ ਇਨਸਾਨੀ ਸੁਸਾਇਟੀ ਨੂੰ ਬਚਾਉਣਾ। ਇਹ ਸਭ ਤੋਂ ਵੱਡੇ ਦੁਸ਼ਮਣ ਨੇ। ਉਹਨਾਂ ਨੇ ਤਾਂ ਇੱਕ ਦਿਨ ਮਿੱਥਿਆ ਹੋਇਆ ਜਦੋਂ ਵੇਦ ਸਾੜੇ ਜਾਂਦੇ ਸੀ, ਹੁਣ ਵੀ ਉਸ ਦਿਨ ਦੇ ਨਾਲ ਜੁੜੇ ਹੋ। ਸੋ ਅੰਬੇਦਕਰ ਤੁਹਾਡਾ ਹਿੰਦੂਤਵਾ ਦਾ ਕਿੱਥੋਂ ਪੋਸਟਰ ਬॉय ਹੋ ਗਿਆ? ਬਿਲਕੁਲ। ਫਿਰ ਵਿਵੇਕਾਨੰਦ, ਹੁਣ ਵਿਵੇਕਾਨੰਦ ਰਾਮਕ੍ਰਿਸ਼ਨ ਪਰਮਹੰਸ ਦਾ ਫਾਲੋਅਰ, ਉਸ ਦਾ ਆਪਣੇ ਹਿੰਦੂਤਵਾ ਦੀ ਆਈਡੀਓਲੋਜੀ ਕੱਢ ਲਓ। ਉਹਨੇ ਠੀਕ ਹੈ ਕਲਚਰਲ ਹਿੰਦੂਤਵਾ ਦੀ ਗੱਲ ਕੀਤੀ ਹੈ, ਇਸ ਕਿਸਮ ਦਾ ਹਿੰਦੂਤਵਾ ਤਾਂ ਕੋਈ ਵਿਵੇਕਾਨੰਦ ਨੇ ਨਹੀਂ ਪ੍ਰੀਚ ਕੀਤਾ ਹੈ। ਪਰ ਜਦੋਂ ਤੁਸੀਂ ਝੂਠ ਹੀ ਬੋਲਣਾ ਹੈ ਫਿਰ ਇੰਨਾ ਵੱਡਾ ਬੋਲੋ ਕਿ ਕੋਈ ਇਹ ਯਕੀਨ ਹੀ ਨਾ ਕਰ ਸਕੇ ਵੀ ਇਹ ਝੂਠ ਨਹੀਂ ਹੋ ਸਕਦਾ। ਫਿਰ ਉਹਨਾਂ ਨੇ ਕਿਹਾ ਕਿ ਜੀ however if required one should fight to protect the core values of ਹਿੰਦੂਤਵਾ। ਉਹਨੇ ਕਿਹਾ ਜੀ ਹਾਂ ਅਸੀਂ ਜੇ ਇਹਨਾਂ ਤੇ ਹਮਲਾ ਹੋਏਗਾ ਇਹ ਸਾਡੇ ਹਿੰਦੂਤਵਾ ਦੀਆਂ ਕੋਰ ਵੈਲਿਊਜ਼ ਤਾਂ ਪੀਸ, ਲਵ, ਅਹਿੰਸਾ ਹੈ। We consider Hindutva as only one. It is a set of values which we believe in. It is the same one ਜਿਹਦੇ ਬਾਰੇ ਉੱਪਰਲੇ ਨੇ ਕਿਹਾ। ਉਹਨੇ ਵੀਕਲੀ ਮੈਗਜ਼ੀਨ ਆਰਗੇਨਾਈਜ਼ਰ ਉਹਨਾਂ ਦੀ ਆਪਣੀ ਹੈ, ਉਹਨੂੰ ਇੰਟਰਵਿਊ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਡੀ ਲਾਈਨ ਹੈ ਬਿਲਕੁਲ ਟਰੂਥ ਦੀ ਹੈ। If somebody is attacking or indirectly killing the truth and non-violence, we believe in them to protect those values. We will have to fight.
ਔਰ ਟੂ ਫਾਈਟ ਐਂਡ ਪ੍ਰੈਕਟਿਸ ਟਰੂਥ ਐਂਡ ਨਾਨ ਵਾਇਲੈਂਸ ਇਜ਼ ਹਿੰਦੂਤਵਾ। ਉਹਨੇ ਕਿਹਾ ਜੀ ਅਸੀਂ ਤਾਂ ਹਿੰਦੂਤਵਾ ਦੀਆਂ ਕੋਰ ਵੈਲਿਊਜ਼ ਇਹੀ ਨੇ। ਹੁਣ ਇਨਸਾਈਡ ਕੀ ਕਰ ਰਹੇ ਨੇ ਮੁਸਲਮਾਨਾਂ ਨਾਲ, ਈਸਾਈਆਂ ਨਾਲ, ਸਿੱਖਾਂ ਨਾਲ। ਔਰ ਇਸ ਖਬਰ ਨੂੰ, ਭਾਵੇਂ ਖਬਰ 2-3 ਦਿਨ ਪਹਿਲਾਂ ਦੀ ਹੈ, ਜਦੋਂ ਕਿ ਰਾਜਨਾਥ ਸਿੰਘ ਨੇ ਬਿਆਨ ਦਿੱਤਾ ਹੈ ਕਿ ਵੀ ਜੇ ਲੋੜ ਪਈ ਤੇ ਅਸੀਂ ਬਾਰਡਰ ਕ੍ਰਾਸ ਕਰਕੇ ਜਾ ਕੇ ਪਾਕਿਸਤਾਨ ਦੇ ਵਿੱਚ ਵੀ ਸਬਕ ਸਿਖਾਵਾਂਗੇ। ਪਰ ਇੰਗਲੈਂਡ ਦੀ ਪ੍ਰੋਮੀਨੈਂਟ ਅਖਬਾਰ ਐਕਸਪ੍ਰੈਸ ਨਿਊਜ਼ ਨੇ ਇਸ ਖਬਰ ਨੂੰ, ਖਬਰ ਉਹੀ ਹੈ ਕਿ ਰਾਜਨਾਥ ਨੇ ਕਿਹਾ ਕਿ ਜੇ ਲੋੜ ਪਈ ਅਸੀਂ ਬਾਰਡਰ ਕ੍ਰਾਸ ਕਰਾਂਗੇ। ਪਰ ਹੈਡਲਾਈਨ ਉਹਨੇ ਦਿੱਤੀ, ਇੰਡੀਆ ਥ੍ਰੈਟਨਸ ਟੂ ਇਨਵੇਡ ਪਾਕਿਸਤਾਨ ਇਨ ਸ਼ੌਕ ਵਾਰਨਿੰਗ ਐਜ਼ ਵਰਲਡ ਵਾਰ 3 ਫੀਅਰਸ ਐਸਕੇਲੇਟ। ਕਿ ਇੱਕ ਪਾਸੇ ਜਿਹੜੇ ਇੰਡੀਆ ਦੀ ਜਿਹੜੀ ਧਮਕੀ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਪਾਕਿਸਤਾਨ ਨਿਊਕਲੀਅਰ ਪਾਵਰ ਹੈ, ਤੇ ਜੇ ਇਸ ਕਿਸਮ ਦਾ ਮਾੜਾ ਹੌਸਲਾ ਦਿਖਾਉਂਦੇ ਨੇ ਤੇ ਜ਼ਾਹਰ ਹੈ ਪਾਕਿਸਤਾਨ, ਜਿਵੇਂ ਪੰਜਾਬੀ ਚ ਕਹਿੰਦੇ ਨੇ, ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ, ਤੇ ਫਿਰ ਨਤੀਜਾ ਕੀ ਹੋਏਗਾ। ਉਹਨੇ ਕਿਹਾ ਵਾਰਨਿੰਗ, ਇਹ ਵਾਰਨਿੰਗ ਹੈ ਐਜ਼ ਵਰਲਡ ਵਾਰ 3 ਫੀਅਰਸ ਐਸਕੇਲੇਟ, ਕਿ ਇਹਦੇ ਚੋਂ ਤੀਸਰੇ ਸੰਸਾਰ ਜੰਗ ਦੇ ਹੋਣ ਦੀਆਂ ਸੰਭਾਵਨਾਵਾਂ ਬੜੀਆਂ ਨੇੜੇ ਆ ਰਹੀਆਂ। ਖਬਰ ਉਹੀ ਹੈ ਅੰਗਰੇਜ਼ੀ ਚ, ਤੇ ਮੈਂ ਉਹਦੇ ਤੇ ਵਕਤ ਨਹੀਂ ਲਾਉਣਾ ਚਾਹੁੰਦਾ। ਸੋ ਇਹ ਹਿੰਦੂਤਵਾ ਮੈਂਟੈਲਿਟੀ ਵਿਦਨ ਕੀ ਹੈ, ਗਵਾਂਢੀਆਂ ਦੇ ਨਾਲ ਕੀ ਹੈ, ਸਾਡੇ ਰਾਜਸੀ ਕੈਦੀਆਂ ਨਾਲ ਕੀ ਹੋ ਰਿਹਾ ਹੈ, ਸਾਡੇ ਲੋਕਾਂ ਨਾਲ ਕੀ ਹੋ ਰਿਹਾ ਹੈ। ਤੇ ਅੱਜ ਵੱਡਾ ਹਿੱਸਾ 200 ਮਿਲੀਅਨ ਮੁਸਲਮਾਨ ਵੀ ਉਹਨਾਂ ਨੇ ਗਿਵਨ ਕੀਤਾ ਹੋਇਆ, ਸਿੱਖ ਥੋੜੇ ਬਹੁਤ ਖਲੋਤੇ ਨੇ ਉੱਥੇ ਵੀ, ਚਲੋ ਬਾਹਰ ਥੋੜਾ ਬਹੁਤ ਹੈ, ਲੇਕਿਨ ਜੋ ਹਾਲਾਤ ਨੇ, ਜਿਸ ਕਿਸਮ ਦੀ ਇਹ ਸਾਰੀ ਸਿਚੁਏਸ਼ਨ ਜਿਸ ਰੁਖ 'ਚ ਜਾ ਰਹੀ ਹੈ। ਇਹਨਾਂ ਦਿਨਾਂ 'ਚ ਇੱਕ ਬੀਬੀ ਜੀ ਫਰਾਂਸ ਤੋਂ ਜਿਹੜੇ ਅਟਰਨੀ ਨੇ ਬੋਸਟਨ ਯੂਨੀਵਰਸਿਟੀ ਤੋਂ, ਸਾਡੇ ਮਹਿਮਾਨ ਨੇ, ਔਰ ਉਹ ਟਿਊਨੀਸੀਆ ਨਾਲ ਉਹਨਾਂ ਦਾ ਪਹਿਲਾਂ ਸੰਬੰਧ ਰਿਹਾ, ਤੇ ਉਹ ਅੱਜ ਗੱਲਾਂ 'ਚ ਬੜੀ ਡੀਟੇਲ ਡਿਸਕਸ਼ਨ ਹੋ ਰਹੀ ਸੀ ਟਿਊਨੀਸੀਆ ਦੀ ਹਿਸਟਰੀ ਦੀ, ਫ੍ਰੈਂਚ ਕਾਲੋਨੀਜ਼ ਔਰ ਦੂਸਰਾ। ਤੇ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਆਪਣਾ ਤਜਰਬਾ ਕਿ ਜਦੋਂ ਅਸੀਂ ਜਿਹੜਾ ਕੁਝ ਸਾਲ ਪਹਿਲਾਂ ਇੱਕ ਡੈਲੀਗੇਸ਼ਨ ਲੈ ਕੇ ਫਰਾਂਸ ਦੇ ਐਂਬੈਸਡਰ ਨੂੰ ਮਿਲੇ ਵਾਸ਼ਿੰਗਟਨ ਡੀਸੀ 'ਚ, 11 ਰਿਪਰੈਜ਼ੈਂਟੇਟਿਵ ਸੀ ਡਿਫਰੈਂਟ ਆਰਗੇਨਾਈਜੇਸ਼ਨਸ ਦੇ, ਔਰ ਮੈਂ ਗੱਲਬਾਤ ਲੀਡ ਕੀਤੀ। ਔਰ ਮੈਂ ਉਹਨੂੰ ਐਂਬੈਸਡਰ ਨੂੰ ਕਿਹਾ ਵੀ ਤੁਸੀਂ ਬੇਸ਼ੱਕ ਤੁਹਾਡੀ ਸੁਸਾਇਟੀ ਚਰਚ ਔਰ ਸਟੇਟ ਸੈਪਰੇਟ ਕਹਿੰਦੀ ਹੈ, ਤੁਸੀਂ ਲੈਸੈਟੇ ਦੇ ਫ੍ਰੈਂਚ ਪ੍ਰਿੰਸੀਪਲ ਦੀ ਗੱਲ ਕਰਦੇ ਹੋ, ਪਰ ਤੁਸੀਂ ਇੱਕ ਨਵਾਂ ਰਿਲੀਜਨ ਬਣਾ ਲਿਆ ਜਿਹੜਾ ਫੈਨੇਟਿਕਸ ਤੋਂ ਵੀ ਜ਼ਿਆਦਾ ਫੈਨੇਟਿਸਿਜ਼ਮ 'ਚ ਯਕੀਨ ਰੱਖਦਾ। ਉਹ ਬੜਾ ਹਿੱਲਿਆ। ਮੈਂ ਕਿਹਾ ਜੀ ਤੁਹਾਡਾ ਇਹ ਰਿਲੀਜਨ ਹੈ ਕਿ ਤੁਸੀਂ ਕਿਸੇ ਨੂੰ ਰਿਲੀਜਨ ਪ੍ਰੈਕਟਿਸ ਨਹੀਂ ਕਰਨ ਦੇਣਾ। ਸੋ ਮੈਂ ਕਿਹਾ ਫੈਨੇਟਿਸਿਜ਼ਮ ਨਹੀਂ ਤਾਂ ਹੋਰ ਕੀ ਹੈ ਕਿ ਬਈ ਉਹੀ ਸਿੱਖ ਜਿਹੜੇ 1918 ਚ ਪੱਗਾਂ ਬੰਨ੍ਹ ਕੇ ਤੁਹਾਡੇ ਪੈਰਿਸ ਦੀਆਂ ਸੜਕਾਂ ਤੇ ਤੁਹਾਨੂੰ ਲਿਬਰੇਟ ਕਰਾਉਣ ਆਏ ਅੰਗਰੇਜ਼ਾਂ ਦੇ ਨਾਲ, ਅੱਜ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਪੱਗਾਂ ਬੰਨ੍ਹ ਕੇ, ਜਾਂ ਉਹਨਾਂ ਦੀਆਂ ਬੱਚੀਆਂ ਮੁਸਲਮਾਨਾਂ ਦੀਆਂ ਹਿਜਾਬ ਪਹਿਨ ਕੇ ਸਕੂਲਾਂ 'ਚ ਨਹੀਂ ਜਾ ਸਕਦੀਆਂ। ਸੋ ਇਹ ਤੁਸੀਂ ਕਿਹੜੀ ਗੱਲੋਂ, ਤੁਸੀਂ ਤਾਂ ਫੈਨੇਟਿਸਿਜ਼ਮ ਕਹਿੰਦੇ ਹੋ ਕਿ ਫੈਨੇਟਿਕ ਹੈ, ਤੁਸੀਂ ਕਿਹੜੀ ਗੱਲੋਂ ਘੱਟ ਹੋ, ਤੁਸੀਂ ਤਾਂ ਉਹਨਾਂ ਤੋਂ ਵਰਸਟ ਹੋ। ਤੇ ਉਹ ਬੀਬੀ ਜੀ ਦੱਸ ਰਹੇ ਸੀ ਕਿ ਵੀ ਇਸ ਵੇਲੇ ਜਿਹੜਾ ਮਾਹੌਲ ਸਾਰੇ ਯੂਰਪ 'ਚ ਹੈ, ਫਰਾਂਸ ਦੇ ਵਿੱਚ ਔਰ ਦੂਸਰਾ, ਉਹ ਕਹਿਣ ਲੱਗੇ ਕਿ ਵੀ ਇਹ ਬਿਲਕੁਲ ਉਹੀ ਮਾਹੌਲ ਹੈ ਜੋ 1930 ਦੇ ਵਿੱਚ ਜਰਮਨੀ ਦੇ ਵਿੱਚ ਸੀ ਔਰ ਉਸ ਵੇਲੇ ਦੇ ਯੂਰਪ 'ਚ ਸੀ। ਉਹਨੇ ਕਿਹਾ ਵੀ ਮੈਨੂੰ ਨਜ਼ਰ ਆ ਰਿਹਾ ਵੀ ਇਹ ਸਿਚੁਏਸ਼ਨ। ਮੈਂ ਕਿਹਾ ਜੀ ਇਹ ਸਾਨੂੰ, ਤੁਹਾਡੇ ਤਾਂ ਇੱਥੇ ਅਜੇ ਮਾਹੌਲ ਬਣ ਰਿਹਾ ਹੈ, ਭਾਰਤ ਦੇ ਵਿੱਚ ਤਾਂ ਉਹਨਾਂ ਦੇ ਹੱਥ 'ਚ ਪਾਵਰ ਆਈ ਹੋਈ ਹੈ ਜਿਹੜੇ ਬਿਲਕੁਲ ਨਾਜ਼ੀਆਂ ਦੀ ਤਰਜ਼ ਤੇ ਉਹਨੂੰ ਲਾਗੂ ਕਰ ਰਹੇ ਨੇ। ਲੇਕਿਨ ਇਹਨੂੰ ਅੱਜ ਵੀ ਸਾਡਾ ਇੱਕ ਵੱਡਾ ਹਿੱਸਾ ਜਿਨ੍ਹਾਂ ਨੂੰ ਆਜ਼ਾਦੀ ਦੀ ਕੀਮਤ, ਖਾਲਿਸਤਾਨ ਦੀ ਗੱਲ, ਕਸ਼ਮੀਰ ਦੀ ਗੱਲ, ਜਾਂ ਜੋ ਜ਼ੁਲਮ ਚੱਲ ਰਹੇ ਨੇ ਉਹਨਾਂ ਦੀ ਸਮਝ ਨਹੀਂ ਆ ਰਹੀ। ਤੇ ਫਿਰ ਇਹੀ ਹਾਲ ਉਦੋਂ ਸੀ, ਬਹੁਤਿਆਂ ਨੂੰ ਲੱਗਦਾ ਸੀ ਲੈ ਇਵੇਂ ਥੋੜੀ ਹੋ ਸਕਦਾ। ਫਿਰ ਹੋਇਆ, ਗੈਸ ਚੈਂਬਰ ਵੀ ਬਣੇ, ਕੰਸੈਂਟਰੇਸ਼ਨ ਕੈਂਪ ਵੀ ਬਣੇ, ਤਬਾਹੀਆਂ ਵੀ ਹੋਈਆਂ, ਕਰੋੜਾਂ ਲੋਕ ਜਿਹੜੇ ਨੇ ਉਸ ਸੰਸਾਰ ਯੁੱਧ ਦੀ ਭੇਟਾ ਚੜੇ। ਔਰ ਇਹ ਮਾਹੌਲ ਆ ਜੋ ਹਿੰਦੂਤਵੀ, ਜਦੋਂ ਪਾਕਿਸਤਾਨ ਦੀ ਬਾਉਂਡਰੀ ਲੰਘ ਕੇ ਹਮਲਾ ਕਰਨ ਦੀ ਗੱਲ ਉਹਨਾਂ ਦਾ ਹੋਮ ਮਿਨਿਸਟਰ ਕਹਿ ਰਿਹਾ, ਔਰ ਅੰਦਰ ਬੈਠੀ ਹਿੰਦੂ ਮਹਾਸਭਾ ਵਰਗੀਆਂ ਉਹਨਾਂ ਦੀਆਂ ਆਊਟਫਿਟਸ ਜਿਹੜੀਆਂ ਨੇ ਉਹ ਮੱਕੇ ਦੇ ਉੱਤੇ ਵੀ ਆਪਣਾ ਹੱਕ ਜਿਤਾ ਰਹੀਆਂ, ਔਰ ਸਾਰੀਆਂ ਵੱਡੀਆਂ ਮਸੀਤਾਂ ਜਿਹੜੀਆਂ ਉਹਨਾਂ ਨੂੰ ਮੰਦਰ ਦੱਸ ਕੇ ਉਹਨਾਂ ਨੂੰ ਢਾਣ ਦੀ ਗੱਲ ਕਰ ਰਹੇ ਨੇ, ਹਿੰਦੂ ਰਾਸ਼ਟਰ ਐਲਾਨਣ ਦੀ ਗੱਲ ਕਰ ਰਹੇ ਨੇ। ਤੇ ਸਿੱਖ ਤਾਂ ਇੱਕ ਛੋਟੀ ਜਿਹੀ ਮਾਸੀ ਕਹਿੰਦੇ ਪਾਣੀ ਹਾਰ ਹੈ ਜਦੋਂ ਇਸ ਕਿਸਮ ਦਾ ਮਾਹੌਲ ਇਹਨਾਂ ਵੱਲੋਂ ਸਿਰਜਿਆ ਜਾ ਰਿਹਾ। ਬਿਲਕੁਲ ਜੀ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ
ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਤੇ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। Viewers, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।